ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਮਝੀਏ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਖਬਰ ਤੇ ਨਜ਼ਰ। ਅੱਜ 31 ਜਨਵਰੀ ਦਿਨ ਸੋਮਵਾਰ ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 408272 2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503 415909 0503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਲ, GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਹੈ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ 559 374 4541। ਹਰਨੇਕ ਸਿੰਘ ਪਾਬਲਾ, ਇੰਡੀਅਨ ਕੁਜ਼ੀਨ, ਰੈਂਟਨ, ਵਾਸ਼ਿੰਗਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਜਾਂਦੇ ਹਾਂ। ਬਿਕਰਮ ਮਜੀਠੀਆ ਨੂੰ ਮਿਲੀ ਵੱਡੀ ਰਾਹਤ, ਸੁਪਰੀਮ ਕੋਰਟ ਤੋਂ ਮਿਲੀ ਅਗਾਊਂ ਜ਼ਮਾਨਤ। ਜੀ ਦੇਖੋ, ਰਾਹਤ ਤੇ ਮਿਲ ਗਈ ਆ, ਪਰ ਮੈਨੂੰ ਲੱਗਦਾ ਕਿ ਰਾਹਤ ਦੇ ਨਾਲ ਨਾਲ ਆਫਤ ਦੇ ਵੀ ਦਰਵਾਜ਼ੇ ਖੁੱਲ ਗਏ। ਕਿਉਂਕਿ ਗੱਲ ਇਹ ਹੁੰਦੀ ਹੈ ਕਿ ਮੀਡੀਆ ਦੀ ਇੱਕ ਤਾਂ ਪੇਸ਼ਕਾਰੀ ਕੁਛ ਉਲਝਣ ਭਰੀ ਰਹਿੰਦੀ ਆ, ਕੁਛ ਹੋਰ ਚੀਜ਼ਾਂ ਹੁੰਦੀਆਂ ਕਿ ਜਦੋਂ ਕਿਸੇ ਵੀ ਮਾਮਲੇ ਦਾ ਕੋਈ ਵਿਸਥਾਰਤ ਆਉਂਦਾ ਹੈ, ਮਤਲਬ ਕਿ ਫੈਸਲਾ ਆਉਂਦਾ, ਜੇ ਉਹਨੂੰ ਪੜ੍ਹੀਏ ਤਾਂ ਫਿਰ ਮੇਰੇ ਖਿਆਲ ਦੇ ਨਾਲ ਬਿਹਤਰ ਢੰਗ ਦੇ ਨਾਲ ਆਪਾਂ ਉਹਨਾਂ ਚੀਜ਼ਾਂ ਨੂੰ ਸਮਝ ਸਕਦੇ ਹਾਂ। ਜਾਂ ਆਪਾਂ ਕਿਸੇ ਲੀਗਲ ਐਕਸਪਰਟ ਤੋਂ ਸੁਣੀਏ ਤਾਂ ਫਿਰ ਪਤਾ ਲੱਗੇਗਾ ਕਿ ਐਕਚੁਅਲ ਦੇ ਵਿੱਚ ਸਥਿਤੀ ਕੀ ਹੈ। ਤੇ ਮੇਰਾ ਤਾਂ ਮੰਨਣਾ ਇਹੋ ਆ ਕਿ ਜਿੰਨਾ ਕੁ ਪੜ੍ਹ ਸਕੇ ਹਾਂ, ਸਮਝ ਸਕੇ ਹਾਂ, ਕਿ ਸ਼ਾਇਦ ਬਿਕਰਮ ਸਿੰਘ ਮਜੀਠੀਆ ਵਾਸਤੇ ਠੀਕ ਹੈ, ਰਾਹਤ ਹੈ, ਨੋ ਡਾਊਟ ਰਾਹਤ ਹੈ। 23 ਤਰੀਕ ਤੱਕ ਅਦਾਲਤ ਨੇ ਉਹਨੂੰ ਸੁਰਖਰੂ ਕਰ ਦਿੱਤਾ, ਫਾਰਗ ਕਰ ਦਿੱਤਾ ਕਿ ਉਦੋਂ ਤੱਕ ਇਹਨਾਂ ਦੀ ਅਰੈਸਟ ਨਹੀਂ ਹੋਵੇਗੀ, ਤਦ ਤੱਕ ਚੋਣ ਵੀ ਜਿਹੜੀ ਭੁਗਤ ਚੁੱਕੀ ਹੋਏਗੀ, ਹਾਲਾਂਕਿ ਰਿਜ਼ਲਟ ਨਹੀਂ ਆਇਆ ਹੋਏਗਾ। ਪਰੰਤੂ ਨਾਲ ਇਹ ਵੀ ਇੱਕ ਡੈਡਲਾਈਨ ਦਿੱਤੀ ਗਈ ਹੈ ਕਿ ਤੁਸੀਂ ਉਸ ਡੇਟ ਤੋਂ ਪਹਿਲਾਂ 24/2 ਸ਼ਾਇਦ ਡੇਟ ਦਿੱਤੀ ਗਈ ਹੈ ਕਿ ਉਸ ਤੋਂ ਪਹਿਲਾਂ ਭਾਈ ਸਰੈਂਡਰ ਕਰੋਗੇ, ਮਤਲਬ ਕਿ ਕੋਰਟ ਦੇ ਵਿੱਚ ਸਰੈਂਡਰ ਕਰੋਗੇ, ਸੰਬੰਧਿਤ ਟਰਾਈ ਕੋਰਟ ਦੇ ਵਿੱਚ, ਔਰ ਕਰੋਗੇ ਤਾਂ ਰੈਗੂਲਰ ਬੇਲ ਵਾਸਤੇ ਜਦ ਚਾਰਾਜੋਈ ਹੋਏਗੀ ਤਾਂ ਸਰੈਂਡਰ ਹੋ ਕੇ ਹੋਏਗੀ। ਦੈਟ ਮੀਨ ਕਿ ਹੋ ਸਕਦਾ ਜੁਡੀਸ਼ੀਅਲ ਕਸਟਡੀ 'ਚ ਜਾਣਾ ਪਵੇ। ਤਾਂ ਮੈਂ ਕਹਿ ਰਿਹਾ ਕਿ ਦੇਖੋ, ਸੋਚਣ ਦਾ ਨਜ਼ਰੀਆ ਹੁੰਦਾ, ਚੀਜ਼ਾਂ ਨੂੰ ਵੇਖਣ ਦਾ ਨਜ਼ਰੀਆ ਹੁੰਦਾ ਕਿ ਦਿਨ ਜਿਹੜੇ ਆ ਇਹ ਸੁਖਾਵੇਂ ਜ਼ਰੂਰ ਆ ਗਏ ਨੇ, ਪਰ ਇਹ ਦਿਨ ਸਦਾ ਬਿਕਰਮ ਸਿੰਘ ਮਜੀਠੀਆ ਤੇ ਸੁਖਾਵੇਂ ਰਹਿਣਗੇ। ਹਾਲੇ ਇਹਦੇ ਤੇ ਪ੍ਰਸ਼ਨ ਚਿੰਨ੍ਹ, ਮੈਂ ਨਹੀਂ ਕਹਿੰਦਾ ਕੀ ਹੋਏਗਾ ਕੀ ਨਹੀਂ ਹੋਏਗਾ, ਪਰ ਇਹ ਕਿ ਇਹ ਵੀ ਇੱਕ ਸੰਭਾਵਨਾ ਜਿਹੜੀ ਹੋ ਸਕਦੀ ਹੈ, ਕਿਉਂਕਿ ਕੋਰਟ ਨੇ ਆਪਣੇ ਆਰਡਰ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਵਾ ਕਿ ਇੰਨੀ ਤਰੀਕ ਤੋਂ ਪਹਿਲਾਂ ਤੁਸੀਂ ਭਾਈ ਸਰੈਂਡਰ ਹੋਣਾ ਔਰ ਰੈਗੂਲਰ ਬੇਲ ਵਾਸਤੇ ਅਪਲਾਈ ਕਰਨਾ ਵਾ। ਪਰ ਉਹ ਪਹਿਲਾਂ ਵੀ ਹੋ ਸਕਦੀ ਹੈ ਤੇ ਲਾਸਟ ਡੇਟ ਤੱਕ ਵੀ ਹੋ ਸਕਦਾ। ਤੇ ਖੈਰ, ਹੁਣ ਜਿਹੜਾ ਮਸਲਾ ਕਾਨੂੰਨੀ ਪੈਚੀਦਗੀ ਦਾ, ਉਹਨੂੰ ਜੇ ਆਪਾਂ ਇੱਕ ਪਾਸੇ ਛੱਡ ਦਈਏ ਤਾਂ ਮਸਲਾ ਦੂਸਰੇ ਪਾਸੇ ਰਾਜਨੀਤਿਕ ਵੀ ਹੈ। ਰਾਜਨੀਤਿਕ ਕਿਉਂ ਹੈ ਕਿ ਤੁਹਾਨੂੰ ਪਤਾ ਹੀ ਹੈ, ਨਵਜੋਤ ਸਿੰਘ ਸਿੱਧੂ ਨੇ ਆਖਿਆ ਸੀਗਾ ਕਿ ਮਜ਼ਾ ਤਾਂ ਆਵੇ ਸੋਹਣਿਆ ਜੇ ਇਕੱਲੀ ਸੀਟ ਤੋਂ ਆਵੇ, ਤਾਂ ਫਿਰ ਮਜੀਠੀਏ ਨੇ ਆਖਿਆ ਸੀ ਉਹਨੇ ਆ ਭਾਊ ਇਹਦੀ ਮਨਸ਼ਾ ਪੂਰੀ ਕਰ ਦਿਆਂਗੇ, ਕਿਹੜੀ ਗੱਲ ਆ, ਕਹਾਣੀ ਕੋਈ ਨਹੀਂ, 2 ਦਿਨ ਹਾਲੇ ਬਾਕੀ ਪਏ। ਤਾਂ ਅੱਜ ਮਜੀਠੀਆ ਦੀ ਸੁਪਤਨੀ ਬੀਬੀ ਗੁਰਲੀਨ ਕੌਰ ਨੇ ਵੀ ਪਰਚਾ ਭਰ ਦਿੱਤਾ ਹੈ ਮਜੀਠਾ ਤੋਂ। ਸਮਝਾਇਆ ਜਾ ਰਿਹਾ ਹੈ, ਜਾਂ ਕਹਿ ਲਓ ਕਿ ਦਾਵਾ ਹੀ ਹੈ ਇੱਕ ਤਰ੍ਹਾਂ ਨਾਲ
ये चीज आ रही है कि शायद विक्रम सिंह मजीठिया मजीठे हल्के दे अपने कागज चुक लैणगे, मतलब पुठी लै लैणगे, वापस लै लेंगे ते उस तो बाद फिर इक्को थां ते लड़नगे। पर मसला यह है कि उन्हां दी सुपत्नी MLA बन गए मजीठे तो गल ते उही है, इक्को ही है। चलो ये हुण देखो कूटनीति है, राजनीति है जिहड़ी ये किस तरह अगे चल रही है, पर काफी टक्कर जिहड़ी है, काफी टसल जिहड़ी है इन्हां दी वो दिलचस्प बनी पई है नवजोत सिंह सिद्धू अते विक्रम मजीठिया दे दरमियान। बाकी देखो इस मामले दे विच अगे की वापरदा है, पर एक बारी कह लूं कि इन्हां नूं चोण प्रचार करन दी खुल मिल गई। हालांकि सुप्रीम कोर्ट ने अज टिप्पणियां भी 2-3 कीतियां ने। एक ते इह है कि देखो भी असीं ये नहीं कहते कि ड्रग माफिया ते नकेल ना कसो, बट इलैक्शन दे नेड़े आउंदे आउंदियां इस तरह दे मामले तुहाडे जिहड़े वध क्यों रहे, मतलब कि सवाल जिहड़ा वो कीता गया सुप्रीम कोर्ट वल्लों। तां इत्थे मेरे ख्याल दे नाल सिमरनजीत सिंह बैंस वाला जिहड़ा केस सी वो भी जेहड़े चर्चा कीता गया, किते ना किते ओहदी भी गल चली कि भाई ये इलैक्शन दे नेड़े है जिहड़ा हिसाब किताब तुहाडा इस तरह क्यों हो जाना, मतलब कि वो वैंडेटा वाल ही किते ना किते कह लो कि इंडीकेट सीगा मामले दा। सो बाकी हुण देखो इस प्रकरण दे विच अगे की वापरदा। जी जी। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਭਦੌੜ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਮੁੱਖ ਮੰਤਰੀ ਚੰਨੀ ਭਰੇ ਉਹਨਾਂ ਨੇ ਭਰੇ ਨੇ ਨਾਮਜ਼ਦਗੀ ਪੱਤਰ। ਪਰ ਭਰ ਦਿੱਤੇ ਆ ਵੈਸੇ ਤੇ ਅੱਜ ਕਈਆਂ ਨੇ ਭਰੇ ਨੇ ਜਿਨ੍ਹਾਂ ਨੂੰ ਆਪਾਂ ਘਾਗ ਖਿਡਾਰੀ ਆਖ ਸਕਦੇ ਹਾਂ ਪੰਜਾਬ ਦੀ ਰਾਜਨੀਤੀ ਦੇ। ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਸਨ, ਉਹਦੇ ਵਿੱਚ ਅਮਰਿੰਦਰ ਸਿੰਘ ਵੀ ਸਨ, ਉਹਦੇ ਵਿੱਚ ਬੀਬੀ ਜਗੀਰ ਕੌਰ ਵੀ, ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਵੀ। ਪਰ ਚਰਚਾ ਜਿਹੜੀ ਆ ਉਹ ਭਦੌੜ ਦੀ ਹੋ ਰਹੀ ਆ। ਭਦੌੜ ਕਹਿੰਦੇ ਕਈ ਵਾਰ ਝੁੱਗਾ ਚੌੜ ਵੀ ਕਰ ਦਿੰਦਾ। ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਤੇ ਦਰਬਾਰਾ ਸਿੰਘ ਗੁਰੂ ਤੋਂ ਪੁੱਛ ਸਕਦਾ ਹੈ, ਗੁਰੂ ਕੀ ਹੋਈ ਸੀ ਕਹਾਣੀ। ਖੈਰ ਸਭ ਨੂੰ ਪਤਾ ਹੀ ਹੈ ਕਿ ਕਿਵੇਂ ਚਾਦਰੇ ਵਾਲੇ ਭਾਈ ਨੇ, ਇੱਕ ਦੇਸੀ ਜੇ ਭਾਈ ਨੇ, ਸਿੰਗਰ ਨੇ ਐਸਾ ਕਾਂਡ ਕੀਤਾ ਕਿ ਲੋਕ ਅੱਜ ਵੀ ਜਾਣਦੇ ਨੇ ਕਿ ਭਦੌੜ ਕਿੱਥੇ ਜੇ ਆ। ਖੈਰ ਭਦੌੜ ਦਾ ਮਸਲਾ ਕਿੱਥੋਂ ਤੱਕ ਉਹ ਸਭ ਨੂੰ ਹੁਣ ਪਤਾ ਲੱਗ ਗਿਆ ਹੋਏਗਾ ਕਿ ਵੀਕਐਂਡ ਤੇ ਪਟਾਕਾ ਕਾਂਗਰਸੀਆਂ ਨੇ ਇੱਕ ਵੱਖਰੀ ਕਿਸਮ ਦਾ ਪਾ ਦਿੱਤਾ। ਪਟਾਕਾ ਇਉਂ ਸੀਗਾ ਕਿ ਇਹਨਾਂ ਨੇ ਚੱਕ ਕੇ ਤੇ ਚੰਨੀ ਨੂੰ ਦੋਹਰੀ ਟਿਕਟ ਦੇ ਦਿੱਤੀ, ਇੱਕ ਨਹੀਂ ਦੋ, ਉਹ ਵੀ ਚੋਪੜੀਆਂ। ਤਾਂ ਭਦੌੜ ਦੇ ਵਿੱਚ ਭੇਜਣ ਦਾ ਇੱਕ ਖਾਸ ਮਕਸਦ ਦੇਖੋ ਗੱਲ ਕਈ ਪੱਖ ਤੋਂ ਹੁੰਦੀ ਹੈ ਕਿ ਸ਼ਾਇਦ ਕੋਈ ਇਨਸਿਕਿਉਰਿਟੀ ਵੀ ਹੋਵੇ ਚਰਨਜੀਤ ਸਿੰਘ ਚੰਨੀ ਨੂੰ, ਕਿਉਂਕਿ ਆਪਸ ਦੇ ਵਿੱਚ ਇਹ ਵਸਾ ਨਹੀਂ ਕਰਦੇ। ਮੇਨ ਜਿਹੜੀ ਗੱਲ ਆ ਕਾਂਗਰਸੀ ਆਪੋ ਵਿੱਚ ਇੱਕ ਦੂਜੇ ਦਾ ਵਸਾ ਨਹੀਂ ਕਰ ਖਾਂਦੇ, ਮਤਲਬ ਕਿ ਵਿਸਦੇ ਨਹੀਂ ਪਏ ਇੱਕ ਦੂਜੇ ਤੇ। ਇਹਨਾਂ ਨੂੰ ਡਰ ਲੱਗ ਰਿਹਾ ਹੈ ਇੱਕ ਦੂਜੇ ਤੇ ਕਿ ਕਿਤੇ ਭਾਈ ਸਾਡਾ ਤੋਪਾ ਨਾ ਭਰ ਦਿੱਤਾ ਜਾਵੇ, ਨੰਬਰ 1। ਅੱਛਾ, ਨੰਬਰ 2 ਜੇ ਤੁਸੀਂ ਵੇਖੋਗੇ ਤਾਂ ਉਹਦੇ ਵਿੱਚ ਇੱਕ ਮਾਮਲਾ ਹੈ ਜਿਹੜਾ ਉਹ ਹੋਰ ਵੀ ਹੈ। ਉਹ ਹੋਰ ਮਾਮਲਾ ਇਹ ਹੈ ਕਿ ਕਿਤੇ ਨਾ ਕਿਤੇ ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਪ੍ਰਾਪਤੀ ਦੀ ਸੰਭਾਵਨਾ ਹੈ ਕਿ ਉੱਥੇ ਉਹਦੇ ਅਸਰ ਨੂੰ ਘੱਟ ਕੀਤਾ ਜਾਵੇ। ਚੰਨੀ ਇੱਥੇ ਤੇ ਜਦ ਖਲੋਣਗੇ ਤਾਂ 3 ਸੀਟਾਂ ਤੇ ਬਰਨਾਲੇ ਜ਼ਿਲ੍ਹੇ ਦੀਆਂ ਆ ਗਈਆਂ, ਕੁਛ ਆਸ-ਪਾਸ ਤੇ ਮਤਲਬ ਕਿ ਅਸਰ ਪਾਇਆ ਜਾਵੇ। ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਗਿਣੀਆਂ ਜਾਂਦੀਆਂ। ਪਰ ਮੈਂ ਜਿਵੇਂ ਕਿਹਾ ਕਿ ਬਈ ਇਤਿਹਾਸ ਹੈ ਭਦੌੜ ਸੀਟ ਦਾ, ਬੜਾ ਦਿਲਚਸਪ ਇਤਿਹਾਸ ਹੈ। ਔਰ ਇਹਦੇ ਵਿੱਚ ਜੇ ਤੁਸੀਂ ਦੇਖੋਗੇ ਪਿਰਮਲ ਸਿੰਘ ਧੌਲਾ ਜਿੱਤੇ ਸਨ ਪਿਛਲੀ ਵਾਰੀ, ਫਰਕ ਹੀ ਬੜਾ ਸੀਗਾ ਮੇਰੇ ਖਿਆਲ ਦੇ ਨਾਲ 21,000 ਵੋਟ ਦਾ ਫਰਕ ਸੀਗਾ। ਦੂਜੇ ਨੰਬਰ ਤੇ ਸੀਗੇ ਸੰਤ ਬਲਵੀਰ ਸਿੰਘ ਕੁੰਸ। ਤੇ ਕਮਾਲ ਦੀ ਗੱਲ ਇਹ ਹੈ ਕਿ ਉਸ ਤੋਂ ਪਹਿਲਾਂ ਮੁਹੰਮਦ ਸਦੀਕ ਨੇ 12 ਚੜਾਇਆ ਜਿਹਦਾ ਆਪਾਂ ਜ਼ਿਕਰ ਕੀਤਾ, ਉਦੋਂ 7,000 ਦਾ ਮਾਰਜਨ ਸੀ। ਪਰ ਉਸ ਤੋਂ ਬਾਅਦ ਦੀਆਂ ਜੇ ਪਿਛਲੀਆਂ ਚੋਣਾਂ ਦੇਖੋਗੇ, ਚਾਹੇ ਉਹ 7 ਵਾਲੀ ਹੋਵੇ, 7 ਵਾਲੀ ਇਲੈਕਸ਼ਨ ਭਦੌੜ ਦੇ ਵਿੱਚ ਐਸੀ ਹੋਈ ਸੀ ਜਿੱਥੇ ਹਿਸਾਬ ਲਾ ਲਓ ਕਿ ਜਿੱਤ ਹਾਰ ਦਾ ਮਾਰਜਨ ਇਹ ਰਿਹਾ ਸੀਗਾ ਕਿ ਬਲਵੀਰ ਸਿੰਘ ਭੁੰਸ ਨੂੰ 38,069 ਵੋਟਾਂ ਪ੍ਰਾਪਤ ਹੋਈਆਂ ਸੀ ਤੇ ਜਿਹਦੇ ਮੁਕਾਬਲੇ ਸਰਿੰਦਰ ਕੌਰ ਬਾਲੀਆ ਉਹਨਾਂ ਨੂੰ 37,883, ਕੁਝ ਮਤਲਬ ਕਿ 100-150 ਵੋਟ ਦਾ ਫਰਕ ਲਾ ਲਓ ਰਿਹਾ ਹੋਏਗਾ। ਤਾਂ ਇਹ 2002 ਵਾਲਾ ਇਲੈਕਸ਼ਨ ਵੀ ਬਲਵੀਰ ਸਿੰਘ ਘੁੰਸ ਜਿੱਤਦੇ ਆ। ਫਿਰ ਮੇਰੇ ਖਿਆਲ ਦੇ ਨਾਲ
ਜੇ ਸੱਤਾ ਮਿਲਣ ਵਾਲਾ ਵੇਖੋਗੇ ਤਾਂ ਲਗਾਤਾਰ ਉਹਨਾਂ ਨੇ ਇੱਥੋਂ ਜਿੱਤ ਪ੍ਰਾਪਤ ਕੀਤੀ ਸੀ। ਸੋ ਭਦੌੜ ਦਾ ਇਤਿਹਾਸ ਕੁਛ ਇੱਕ ਇਸ ਕਿਸਮ ਦਾ ਹੈ ਜਿਹਦੇ ਚ ਆਪਾਂ ਜੇ 92 ਤੋਂ ਲੱਗ ਜਾਈਏ 92 ਤੋਂ ਲੱਗ ਜਾਈਏ ਤਾਂ ਉਦੋਂ ਬਸਪਾ ਜਿੱਤੀ ਹੈ ਇੱਥੇ, ਤੇ ਉਸ ਤੋਂ ਬਾਅਦ ਇੱਕ ਵਾਰੀ ਕਾਂਗਰਸ ਜਿੱਤੀ ਹੈ ਮੁਹੰਮਦ ਸਦੀਕ ਵਾਰੀ, ਤੇ ਇੱਕ ਵਾਰੀ ਗਾਂ ਆ ਗਈ ਆਮ ਆਦਮੀ ਪਾਰਟੀ। ਬਾਕੀ ਅਕਾਲੀ ਦਲ ਜਿੱਤਦਾ ਆਇਆ, ਪਰ ਇਸ ਵੇਲੇ ਹੁਣ ਉੱਥੇ ਜਿਹੜੀ ਟੱਕਰ ਆ ਉਹ ਹੋਏਗੀ ਨੌਜਵਾਨ ਆਗੂ ਲਾਭ ਸਿੰਘ ਉਗੋਕੇ, ਜਿਹੜੇ ਕਿ ਇਸ ਵੇਲੇ ਆਮ ਆਦਮੀ ਪਾਰਟੀ ਬਣੀ। ਹਵਾ ਕਹਿੰਦੀ ਆ ਕਿ ਉਹਨਾਂ ਦੀ ਬੜੀ ਤੇਜ਼ ਵੱਜਦੀ ਹੈ। ਫਿਰ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਸਤਨਾਮ ਸਿੰਘ ਰਾਹੀ ਐਡਵੋਕੇਟ ਨੇ, ਸਤਨਾਮ ਸਿੰਘ ਰਾਹੀ ਇਹ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਨੇ। ਹੁਣ ਇੱਥੇ ਹੁਣ ਪਤਾ ਨਹੀਂ ਕੀ ਬਣੇਗਾ, ਪਰ ਜੇ ਇਨਸਿਕਿਉਰਿਟੀ ਦੀ ਗੱਲ ਕਰੀਏ ਤਾਂ ਇੱਥੇ ਵੀ ਕਿਤੇ ਇਹ ਨਹੀਂ ਹੈਗਾ ਕਿ ਥਾਲੀ ਦੇ ਵਿੱਚ ਖਰਬੂਜਾ ਕੱਟਿਆ ਕਟਾਇਆ ਮਿਲ ਜਾਣਾ। ਇੱਥੇ ਵੀ ਜੀ ਤੋੜ ਯਤਨ ਕਰਨੇ ਪੈਣਗੇ। ਔਰ ਬਰਨਾਲੇ ਦੇ ਵਿੱਚ ਵੈਸੇ ਵੀ ਜੇ ਤੁਸੀਂ ਦੇਖੋਗੇ, ਬਰਨਾਲੇ ਦੇ ਵਿੱਚ ਟੁੱਟ ਭੱਜ ਵੀ ਕਾਂਗਰਸ ਦੀ ਸ਼ੁਰੂ ਹੋ ਚੁੱਕੀ ਹੈ। ਕੇਵਲ ਸਿੰਘ ਢਿੱਲੋਂ ਟਿਕਟ ਨਾ ਮਿਲਣ ਕਰਕੇ ਬਾਗੀ ਝੰਡਾ ਚੁੱਕੀ ਫਿਰਦੇ ਆ। ਹੋਰ ਵੀ ਕਈ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਚੰਨੀ ਵਾਸਤੇ ਚੈਲੰਜਿੰਗ ਨੇ। ਉਹਨਾਂ ਚੀਜ਼ਾਂ ਤੇ ਪਾਰ ਪਾਉਣਾ ਪਏਗਾ, ਉਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਸੌਟ ਕਰਨਾ ਪਵੇਗਾ ਜੋ ਰਸਤੇ ਦੀਆਂ ਮੁਸ਼ਕਲਾਂ ਨੇ। ਫਿਰ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਹਾਣੀ ਜਿਹੜੀ ਹੈ ਉਹ ਕਿਵੇਂ ਫਿੱਟ ਬੈਠਦੀ ਹੈ। ਪਰ ਇਹ ਨਹੀਂ ਹੈਗਾ ਕਿ ਚਰਨਜੀਤ ਸਿੰਘ ਚੰਨੀ ਆਏ ਆ ਭਦੌੜ ਦੇ ਵਿੱਚ ਕਿ ਬਸ ਸਾਰਾ ਕੁਝ ਉਹਨਾਂ ਨੂੰ ਪਰਫੈਕਟ ਮਿਲਿਆ, ਬਸ ਸਾਰਾ ਕੁਝ ਉਹਨਾਂ ਨੂੰ ਟਿਚ ਮਿਲਿਆ। ਐਸਾ ਨਹੀਂ ਹੈ, ਟੱਕਰ ਮਿਲੇਗੀ ਡੈਫੀਨਿਟਲੀ। ਚਮਕੌਰ ਸਾਹਿਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਵਾਲੇ ਤਾਂ ਵੈਸੇ ਵੀ ਕਹੀ ਜਾਂਦੇ ਕਿ ਇਹ ਉੱਥੋਂ ਹਾਰ ਰਹੇ ਸੀ, ਸਾਡਾ ਸਰਵੇ ਦੱਸਦਾ, ਤੇ ਉਹਨੇ ਕਹਿੰਦੇ ਕਿ ਇਹਨਾਂ ਨੇ ਦੋਹਾਂ ਥਾਵਾਂ ਤੋਂ ਹਾਰ ਜਾਣਾ। ਚਲੋ ਉੱਥੇ ਦਾਅਵੇ ਹੁੰਦੇ ਹੀ ਆ, ਤੁਹਾਨੂੰ ਪਤਾ ਹੀ ਆ, ਪਰੰਤੂ ਮੇਰੇ ਖਿਆਲ ਦੇ ਨਾਲ ਚਰਨਜੀਤ ਸਿੰਘ ਚੰਨੀ ਵਾਸਤੇ ਆਰਾਮ ਨਹੀਂ ਹੋਏਗਾ ਇਹਨਾਂ ਦਿਨਾਂ ਦੇ ਵਿੱਚ। ਇਹਨਾਂ ਨੂੰ ਕਾਫੀ ਮਿਹਨਤ ਕਰਨੀ ਪਵੇਗੀ ਆਪਣੀ ਟੀਮ ਵਾਸਤੇ ਵੀ, ਆਪਣੀ ਪਾਰਟੀ ਵਾਸਤੇ ਵੀ, ਤੇ ਆਪਣੇ ਵਾਸਤੇ ਵੀ। ਕਿਉਂਕਿ ਇੱਕ ਚੀਜ਼ ਹੋਰ ਵੀ ਤੁਸੀਂ ਨੋਟ ਕਰੋ ਨਾ ਕਿ ਇਹਨਾਂ ਦੇ ਭਰਾ ਤਾਂ ਮਨੋਹਰ ਸਿੰਘ ਜੀ ਜਿਹੜੇ ਆ ਉਹ ਵੀ ਖੜ ਗਏ। ਮਨੋਹਰ ਸਿੰਘ ਵੀ ਖੜ ਗਏ। ਦੋ ਮਤਲਬ ਕਿ ਸੀਟਾਂ ਜਿਹੜੀਆਂ ਚੰਨੀ ਜੀ ਲੜ ਰਹੇ ਆ, ਤਾਂ ਕਿਤੇ ਨਾ ਕਿਤੇ ਤੁਹਾਡੇ ਜੀ ਜਿਹੜੇ ਹੁੰਦੇ ਆ, ਮਤਲਬ ਕਿ ਤੁਹਾਡੇ ਪਰਿਵਾਰਕ ਨੇੜੂ ਜਿਹੜੇ ਜੀ ਹੁੰਦੇ ਆ, ਉਹ ਵੀ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਘਾਟ ਦਾ ਸ਼ਿਕਾਰ ਹੋਣਗੇ। ਉਹ ਉਸ ਪੱਖ ਤੋਂ ਵੀ ਇਹਨਾਂ ਨੂੰ ਘਾਟ ਲੜਕੇਗੀ, ਕਿਉਂਕਿ 3-4 ਸੀਟਾਂ ਇੱਕ ਪਰਿਵਾਰ ਬੰਨੀ ਉਹ ਸੰਭਾਲਣੀਆਂ ਬਹੁਤ ਮੁਸ਼ਕਲ ਕੰਮ ਹੋ ਜਾਂਦਾ ਹੈ ਜੀ। ਤੇ ਮਿੰਟੂ ਜੀ, ਅਗਲੀ ਗੱਲ ਜੇ ਕਰਦੇ ਜਾਈਏ ਤਾਂ ਰੰਧਾਵਾ ਹੁਣੀ ਵੀ ਹੁਣ ਬੋਲੇ ਨੇ, ਕਹਿੰਦੇ ਸਿੱਧੂ ਨੇ ਰੋਕਿਆ ਭਾਈ ਮੇਰੇ ਮੁੱਖ ਮੰਤਰੀ ਬਣਨ ਦਾ ਰਸਤਾ। ਆਹ ਤੇ ਫਿਰ ਇਹ ਕਿਉਂ ਨਾ ਰੋਕਣਗੇ? ਸਿੱਧਾ ਸਾਫ਼ ਜਿਹਾ ਫੰਡਾ ਹੈ। ਮੈਂ ਤਾਂ ਹੀ ਤਾਂ ਕਹਿ ਰਿਹਾ ਕਿ ਕਾਂਗਰਸ ਦੇ ਵਿੱਚ ਇੱਕ ਦੂਜੇ ਤੋਂ ਹੀ ਇਨਸਿਕਿਉਰਿਟੀ ਹੈ ਇਹਨਾਂ ਨੂੰ ਸਭ ਤੋਂ ਜ਼ਿਆਦਾ। ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦੇ ਵਿੱਚ ਇਹੀ ਇੱਕ ਭਾਵਨਾ ਹੈ ਕਿ ਉਹ ਮੈਨੂੰ ਨਾ ਮਾਤ ਦੇ ਜਾਵੇ, ਉਹ ਮੈਨੂੰ ਨਾ ਦੇ ਜਾਵੇ। ਤਾਂ ਇੱਕ ਟੈਲੀਵਿਜ਼ਨ ਚੈਨਲ ਤੇ ਰੰਧਾਵਾ ਨੇ ਇੰਕਸ਼ਾਫ ਕੀਤਾ ਵਾ ਕਿ ਮੇਰੇ ਨਾਮ ਤੇ ਸਹਿਮਤੀ ਤਕਰੀਬਨ ਬਣ ਗਈ ਸੀ, ਤੇ ਸਹਿਮਤੀ ਬਣਨ ਤੋਂ ਬਾਅਦ ਇਹ ਵੀ ਤੈਅ ਹੋ ਗਿਆ ਸੀ ਕਿ ਅਗਲਾ ਮੁੱਖ ਮੰਤਰੀ ਮੈਂ ਹੀ ਹੋਊਂਗਾ। ਪਰ ਅਜਿਹਾ ਹੋ ਨਹੀਂ ਸਕਿਆ ਕਿਉਂਕਿ ਉਦੋਂ ਨਵਜੋਤ ਸਿੰਘ ਸਿੱਧੂ ਇਸ ਗੱਲ ਤੇ ਅੜ ਗਏ ਕਿ ਜੇ ਕਿਸੇ ਜੱਟ ਨੂੰ ਮੁੱਖ ਮੰਤਰੀ ਬਣਾਉਣਾ ਹੈ ਤਾਂ ਫਿਰ ਉਹਨਾਂ ਨੂੰ ਕਿਉਂ ਨਹੀਂ ਬਣਾਇਆ ਜਾ ਰਿਹਾ। ਵੈਸੇ ਆਹ ਗੱਲ ਜਿਹੜੀ ਅੱਜ ਰੰਧਾਵਾ ਸਾਹਿਬ ਨੇ ਮੰਨੀ ਆ, ਇਹ ਤੇ ਅਸੀਂ ਉਦੋਂ ਹੀ ਦੱਸ ਦਿੱਤੀ ਸੀ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਕਿ ਸਿੱਧੂ ਤਾਂ ਲੜ ਕੇ ਹੋਟਲ ਚੋਂ ਵੀ ਬਾਹਰ ਆ ਗਿਆ ਸੀਗਾ ਤੇ 10-15 ਮਿੰਟ ਤੇ ਗਾਇਬ ਰਿਹਾ ਦੱਸਦੇ। ਉਸ ਤੋਂ ਬਾਅਦ ਫਿਰ ਉੱਤੋਂ ਫੋਨ ਆਏ ਤਾਂ ਕਿਤੇ ਜਾ ਕੇ ਸਿੱਧੂ ਮੰਨਿਆ। ਸਿੱਧੂ ਤੇ ਗੁੱਸੇ ਦੇ ਵਿੱਚ ਸੀ ਪੂਰਾ ਉਸਦੇ। ਸੋ ਇਹ ਸਾਫ਼ ਹੈ ਕਿ ਜਿਹੜੀਆਂ ਗੱਲਾਂ ਉਸ ਵੇਲੇ ਜਿਨ੍ਹਾਂ ਨੂੰ ਮਜ਼ਾਕ ਹੁੰਦਾ ਅੱਜ ਕੱਲ ਸੂਤਰ ਮੀਡੀਆ ਸੂਤਰਾਂ ਨੇ ਜਿਹੜੀਆਂ ਗੱਲਾਂ ਦੱਸੀਆਂ ਸੀਗੀਆਂ, ਇਹ ਮੋਹਰ ਲਾ ਰਹੇ ਕਿ ਹਾਂ ਭਾਈ ਸਾਡਾ ਜਿਹੜਾ ਝਗੜਾ ਉਹ ਇੱਥੋਂ ਤੱਕ ਵਧਿਆ ਕਿ ਇੱਕ ਦੂਜੇ ਦਾ ਰਸਤਾ ਰੋਕਿਆ। ਜਿਵੇਂ ਕਿ ਸੁਨੀਲ ਜਾਖੜ ਬਣ ਲੱਗੇ ਤੇ ਬੀਬੀ ਅੰਬਿਕਾ ਸੋਨੀ ਆੜੇ ਆ ਗਈ, ਤੇ ਜੇ ਸੁਖਜਿੰਦਰ ਸਿੰਘ ਰੰਧਾਵਾ ਬਣ ਲੱਗਿਆ ਤਾਂ ਫਿਰ ਸਿੱਧੂ ਆੜੇ, ਤੇ ਜੇ ਸਿੱਧੂ ਬਣ ਲੱਗਿਆ ਫਿਰ ਕਿਸੇ ਹੋਰ ਨੇ ਫਾਨਾ ਉਡਾ ਦਿੱਤਾ। ਤਾਂ ਹੀ ਫਿਰ ਮਸਲਾ ਜਿਹੜਾ ਵੱਧਦਾ ਇਹ ਵੀ ਆਪਾਂ ਉਸ ਵੇਲੇ ਛਾਪ ਕੀਤਾ ਸੀਗਾ, ਖੁਲਾਸਾ ਕੀਤਾ ਸੀਗਾ ਕਿ ਚਰਨਜੀਤ ਸਿੰਘ ਚੰਨੀ ਦਾ ਨਾਂ ਸੁਰਖੀਆਂ ਚ ਲਿਆਉਣ ਵੇਲੇ ਉਸ ਵੇਲੇ ਸੁਰਖੀਆਂ ਚ ਲਿਆਉਣ ਵਾਲੇ ਜਾਂ ਕਹਿ ਲਓ
ਕਿ ਸੁਜੈਸਟ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਸਨ। ਤਾਂ ਹੀ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਵੇਗਾ ਕਿ ਤਸਵੀਰਾਂ ਬੜੀਆਂ ਚਾਅ ਦੇ ਨਾਲ ਸ਼ੇਅਰ ਕੀਤੀਆਂ ਜਾਂਦੀਆਂ ਸੀਗੀਆਂ। ਤਾਂ ਖੈਰ ਸੁਖਜਿੰਦਰ ਸਿੰਘ ਰੰਧਾਵਾ ਦਾ ਆਪਣਾ ਦਰਦ ਹੈ, ਸੁਖਜਿੰਦਰ ਸਿੰਘ ਰੰਧਾਵਾ ਦੀ ਟੀਸ ਹੈ ਕਿ ਭਾਈ ਮੈਂ ਮੁੱਖ ਮੰਤਰੀ ਬਣਦਾ ਰਹਿ ਗਿਆ। ਪਰ ਜਦੋਂ ਇਹ ਟੀਸ ਜਿਹੜੀ ਬੁੱਲਾਂ ਤੇ ਆ ਜਾਂਦੀ ਹੈ, ਲਬਾਂ ਤੇ ਆ ਜਾਂਦੀ ਹੈ, ਅਲਫਾਜ਼ਾਂ ਦੇ ਵਿੱਚ ਪਰੋਤੀ ਜਾਂਦੀ ਹੈ, ਤਾਂ ਫਿਰ ਇਸ ਗੱਲ ਦੇ ਇਮਕਾਨ ਹੋਰ ਵੀ ਜ਼ਿਆਦਾ ਹੁੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਅਦਾਵਤਾਂ ਜਿਹੜੀਆਂ ਨੇ ਉਹ ਚੱਲਦੀਆਂ ਰਹਿੰਦੀਆਂ, ਸ਼ਰੀਕੇਬਾਜ਼ੀਆਂ ਚੱਲਦੀਆਂ ਰਹਿੰਦੀਆਂ। ਤਾਂ ਜੇ ਅੱਜ ਸੁਖਜਿੰਦਰ ਰੰਧਾਵਾ ਇਹ ਮੰਨਦੇ ਆ ਕਿ ਮੇਰਾ ਬਣਿਆ ਬਣਾਇਆ ਕੰਮ ਸਿੱਧੂ ਨੇ ਖਰਾਬ ਕਰ ਦਿੱਤਾ ਸੀ, ਤੇ ਜੇ ਸਿੱਧੂ ਦਾ ਕਿਤੇ ਕੜਾ ਲੋਟ ਆ ਗਿਆ ਫਿਰ ਰੰਧਾਵੇ ਹੋਰੀ ਕਿਵੇਂ ਫੁੱਲ ਚਾੜ ਦੇਣਗੇ, ਤੁਸੀਂ ਸੋਚ ਹੀ ਸਕਦੇ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਖਡੂਰ ਸਾਹਿਬ ਤੋਂ ਕਾਂਗਰਸੀ ਆਗੂ ਰਮਨਜੀਤ ਸਿੱਕੀ ਨੇ ਆਜ਼ਾਦ ਉਮੀਦਵਾਰ ਵਜੋਂ ਭਰੀ ਨਾਮਜ਼ਦਗੀ। ਦੇਖੋ ਇਹ ਉਹ ਨੇਤਾ ਆ ਜਿਹੜਾ ਵੇਖ ਲਓ ਕਰੋੜਾਂ ਰੁਪਈਆ ਬੈਂਕ ਦਾ ਲੈ ਕੇ ਤੇ ਗਾਂ ਲੋਕਾਂ ਨੂੰ ਵੇਖ ਲਓ ਕਿੰਨੀਆਂ ਸੇਵਾਵਾਂ ਦਿੰਦਾ। ਮਤਲਬ ਕਿ ਆਪ ਇਹ ਡਿਫਾਲਟਰ ਆ ਸਿੱਕੀ ਸਾਹਿਬ 6-7 ਕਰੋੜ ਦਾ, ਤੇ ਲੋਕਾਂ ਦੀ ਸੇਵਾ ਕਰਦਾ ਹੈ। ਇਹੋ ਜਿਹਾ ਤੁਹਾਨੂੰ ਮਿਲਣਾ ਕਿ ਇਹੋ ਜਿਹਾ ਪੰਜਾਬ ਨੂੰ ਮਿਲਣਾ ਕਿ ਲੀਡਰ ਕਿ 6-7 ਕਰੋੜ ਦਾ ਵਿਚਾਰਾ ਡਿਫਾਲਟਰ ਹੋਵੇ ਪਰ ਲੋਕਾਂ ਦੀ ਸੇਵਾ ਚੱਲਦਾ। ਸੋ ਇਹੋ ਜੀ ਹਾਲਤ ਆ ਕਿ ਦੇਖੋ ਵੈਸੇ ਨਾ ਹੈਰਾਨਗੀ ਮੈਨੂੰ ਬੜੀ ਹੁੰਦੀ ਆ। ਸੁਖਪਾਲ ਸਿੰਘ ਖਹਿਰਾ ਕੱਲ ਨੂੰ ਦੱਸਣ ਡਏ ਸਨ, ਕਹਿੰਦੇ ਮੈਂ ਤੇ ਦੁਖੀ ਆਦਮੀ ਆ, ਜਿੱਦਾਂ ਦੱਸ ਰਹੇ ਸੀ ਕਬੀਲਦਾਰੀ ਦਾ, ਜਿਵੇਂ ਆਲੂ ਗੰਢਿਆਂ ਤੋਂ ਕੋਈ ਦੁਖੀ ਹੁੰਦਾ ਤੇ ਮੈਂ ਤੇ ਦੁਖੀ ਆਦਮੀ, ਪਹਿਲਾਂ ਹੀ ਪੈਸੇ ਨਹੀਂ ਹੱਥ ਟਾਈਟ ਆ। ਮੁੰਡੇ ਦਾ ਵਿਆਹ ਕੀਤਾ ਉਦੋਂ ਕਰੋੜ ਦੀ ਲਿਮਟ, ਤੇ ਕੁੜੀ ਦਾ ਵਿਆਹ ਜਦ ਕੀਤਾ ਕਰੋੜ ਦੀ ਲਿਮਟ। ਉਦੋਂ ਹੱਦ ਹੋ ਗਈ। ਪੈਲੀ ਤੁਹਾਡੇ ਕੋਲ 15-20 ਕਿੱਲੇ, ਕਰੋੜ ਦੀ ਲਿਮਟ। ਉਰੇ ਤਾਂ ਮੱਝਾਂ ਤੇ ਕੋਈ 10,000 ਲੈਣਾ ਹੋਵੇ ਕਰਜ਼ਾ ਤੇ ਉਹ ਕੰਨਾਂ 'ਚ ਮੁੰਦਰਾਂ ਪਾਉਂਦੇ ਨੇ, ਕਿਤੇ ਕੁਛ ਕਰਦੇ ਨੇ, ਕਿਤੇ ਕੁਛ ਕਰਦੇ ਨੇ। ਇਹਨਾਂ ਨੂੰ ਅੱਛਾ ਇੱਕ ਲਿਮਟ ਲੈ ਕੇ ਤੇ ਇੱਕ ਵਿਆਹ ਕੀਤਾ ਬੱਚੇ ਦਾ, ਉਹ ਤਾਰੀ ਨਹੀਂ ਤੋਂ ਇੱਕ ਹੋਰ ਬੈਂਕ ਦੇਈ ਜਾਂਦਾ। ਇਹਨਾਂ ਦੇ ਕੋਈ ਜਾਦੂ ਦੀ ਛੜੀ ਕਿਹੜੀ ਹੈ ਸਾਨੂੰ ਸਮਝ ਨਹੀਂ ਆਉਂਦੀ। ਉਹ ਪੁਲਿਸ ਨੇ ਜਦੋਂ ਫੜਿਆ ਸੀ ਉਹ ਵੀ ਜ਼ਰੂਰ ਪੁੱਛਦੇ, ਉਹ ਬਰਾਮਦ ਕਰ ਲੈਂਦੇ ਕਿ ਮਸਲਾ ਕੀ ਹੈ, ਮਸਲਾ ਕੀ। ਆਪਦੇ ਮੂੰਹ ਮੰਨੀ ਜਾਂਦੇ ਆ ਕਿ ਮੈਂ ਲਿਮਟ ਲਈ, ਤੇ ਲਿਮਟ ਤਾਰੇ ਤੋਂ ਬਗੈਰ ਦੂਸਰੀ ਲਿਮਟ ਹੱਥ ਆਇਆ। ਇੱਥੇ ਇਹਨਾਂ ਤੇ ਬਣਾ ਲਓ ਲਿਮਟ ਵੀ, ਕਿੰਨੀ ਕੁ ਕਿਤੇ ਦੇ ਦਿੰਦੇ ਆ। ਕਿੱਲੇ ਤੇ ਕੋਈ ਲੱਖ ਰੁਪਈਆ ਦੇ ਦੇਣਗੇ, ਕੋਈ 1.5 ਲੱਖ ਦੇ ਦੇਣਗੇ, 2 ਲੱਖ ਦੇ ਦੇਣਗੇ। 15-20 ਕਿੱਲਿਆਂ ਤੇ ਕਰੋੜਾਂ ਰੁਪਈਏ। ਹੱਦ ਹੋ ਗਈ। ਬੈਂਕ ਵੀ ਇਹਨਾਂ ਦੇ ਦਿਆਲ ਹੋ ਗਏ ਨੇ ਬੜੇ। ਮੈਂ ਤੇ ਕਈ ਵਾਰ ਨਾ ਪਰੇਸ਼ਾਨੀ ਦੇ ਮੋੜ 'ਚ ਚਲੇ ਜੰਨੇ, ਬਣ ਕੀ ਰਿਹਾ ਹੁਣ। ਸਿੱਕੀ ਸਾਹਿਬ ਦਾ ਵੀ ਆ ਗਿਆ ਸੀ ਨਾ ਚਿੱਠਾ, ਤੁਸੀਂ ਦੇਖਿਆ ਬੈਂਕ ਆਫ ਇੰਡੀਆ ਨੇ ਉਹ ਘੱਲ ਦਿੱਤਾ ਨੋਟਸ। ਮੇਰੇ ਖਿਆਲ ਦੇ ਨਾਲ ਚੋਣ ਕਮਿਸ਼ਨ ਨੂੰ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ 6 ਕਰੋੜ 35 ਲੱਖ ਦਾ ਸਾਡਾ ਡਿਫਾਲਟਰ ਹੈ। ਇਹਦਾ ਚੋਣਾਵੀ ਪਰਚਾ ਜਿਹੜਾ ਨਾਮਜ਼ਦਗੀ ਪਰਚਾ ਜਿਹੜਾ ਮਨਜ਼ੂਰ ਹੀ ਨਾ ਕਰੋ, ਪਰ ਮਨਜ਼ੂਰ ਕਰ ਲਿਆ ਹੋਣਾ, ਕੀ ਫਰਕ ਪੈਂਦਾ ਇਹਨਾਂ ਨੂੰ। ਖੈਰ ਇਹ ਆਜ਼ਾਦ ਇਸ ਕਰਕੇ ਭਰੀ ਬੈਠੇ ਕਾਗਜ਼। ਚਲੋ ਆਪਾਂ ਦੂਜੇ ਪਾਸੇ ਚਲੇ ਗਏ ਆ, ਇਧਰ ਨੂੰ ਆਉਨੇ ਆ। ਇਹ ਆਜ਼ਾਦ ਇਸ ਕਰਕੇ ਭਰੀ ਬੈਠੇ ਆ ਕਿ ਇਹਨਾਂ ਨੂੰ ਹਾਲੇ ਵੀ ਡਰ ਆ। ਹਾਲੇ ਵੀ ਕਾਂਗਰਸੀਆਂ ਦਾ ਵੇਖੋ ਮਾਹੌਲ ਕਿਹੋ ਜਿਹਾ। ਇਹਨਾਂ ਨੂੰ ਡਰ ਆ ਕਿ ਜਸਵੀਰ ਡਿੰਪਾ ਜਿਹੜਾ ਤੁਰਿਆ ਫਿਰਦਾ ਘੇਰੇ ਉਹ ਕਿਤੇ ਮੇਰੇ ਤੋਂ ਟਿਕਟ ਖੋ ਕੇ ਨਾ ਲੈ ਜਾਵੇ। ਕਿਉਂਕਿ ਜਸਵੀਰ ਡਿੰਪਾ ਪਹਿਲਾਂ ਮੰਗਦਾ ਸੀ ਆਪਦੇ ਮੁੰਡੇ ਉਪਦੇਸ਼ ਵਾਸਤੇ, ਤੇ ਜਦੋਂ ਉਹਨਾਂ ਨੇ ਆਖਿਆ ਕਿ ਪਰਿਵਾਰ ਨੂੰ ਅਸੀਂ 2 ਟਿਕਟਾਂ ਨਹੀਂ ਦੇ ਸਕਦੇ, ਹਾਲਾਂਕਿ ਕਾਂਗਰਸ ਐਵੇਂ ਤੇ ਝੂਠ ਜੇ ਮਾਰਦੀ ਆ। ਜਿਹੜਾ ਅਮਰ ਸਿੰਘ ਹੈ ਇਹਨਾਂ ਦਾ MP, ਉਹਦੇ ਮੁੰਡੇ ਨੂੰ ਟਿਕਟ ਦਿੱਤੀ ਇਹਨਾਂ ਨੇ। ਜਸਵੀਰ ਡਿੰਪੇ ਦੇ ਮੁੰਡਾ ਜੇ ਆਪਾਂ ਦੇਖੀਏ ਤੇ ਉਹ ਵੀ ਫਿਰ ਉਸੇ ਕੈਟਾਗਰੀ 'ਚ ਹੀ ਆਉਂਦਾ। ਪਰੰਤੂ ਉਹ ਡਿੰਪਾ ਚਲਾ ਕੇ, ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਲੀਡਰ ਹੁੰਦੇ ਆ, ਉਹਨੇ ਕਿਹਾ ਕੋਈ ਗੱਲ ਨਹੀਂ ਮੇਰੇ ਭਰਾ ਨੂੰ ਦੇ ਦਿਓ ਟਿਕਟ, ਮੇਰਾ ਭਰਾ ਤੇ ਆਡੇ ਆ, ਭਰਾ ਨੂੰ ਦੇ ਦਿਓ ਟਿਕਟ। ਅੱਛਾ ਉਹਨਾਂ ਨੇ ਨਹੀਂ ਦਿੱਤੀ, ਉਹ ਭਰਾ ਨੂੰ ਮੈਨੂੰ ਲੱਗਦਾ ਆਮ ਆਦਮੀ ਪਾਰਟੀ 'ਚ ਨੇ ਸ਼ਾਮਲ ਕਰਾ ਦੇਣਾ। ਉਧਰ ਚੱਲੀ ਜਾਂਦੀ ਗੱਲਬਾਤ। ਤੇ ਉਹ ਜਿਹੜਾ ਉਮੀਦਵਾਰ ਇਹਨਾਂ ਨੇ ਪਹਿਲਾਂ ਖਡੂਰ ਸਾਹਿਬ ਤੇ ਦਿੱਤਾ ਹੋਇਆ, ਉਹ ਅੱਡ ਪਾਲੇ ਮਰ ਰਹੇ ਆ। ਪਾਲਾ ਹੀ ਹੁੰਦਾ ਨਾ, ਆਪਾਂ ਕਹਿੰਦੇ ਕਿ ਆਪਾਂ ਨੂੰ ਪਾਲਾ ਮਾਰਦਾ, ਡਰ ਮਾਰਦਾ, ਉਹਨੂੰ ਇਹ ਪਾਲਾ ਮਾਰਦਾ ਵਾ ਕਿ ਕਿਤੇ ਮੇਰੀ ਟਿਕਟ ਨਾ ਕੱਟੀ ਜਾਵੇ। ਦੇਖੋ ਹਾਲ ਕੀ ਹੈ ਵਿਚਾਰਿਆਂ ਦਾ। ਸਾਡੇ ਇੱਥੋਂ ਦੇ ਰਾਜਨੀਤਿਕ ਬੰਦੇ ਕਿੰਨੇ ਕਸੂਤੇ ਫਸੇ ਪਏ ਨੇ, ਉਹ ਕਰਨ ਕੀ।
ਉਹ ਪਾਰਟੀਆਂ ਤੇ ਕੀ ਯਕੀਨ ਕਰਨ। ਸੋ ਇਸ ਤਰ੍ਹਾਂ ਉੱਥੇ ਸਭ ਕੁਝ ਚੱਲਦਾ ਪਿਆ, ਮਾਰਖੋਰੀ ਚੱਲਦੀ ਪਈ ਆ, ਦਾਖੋਰੀ ਚੱਲਦੀ ਪਈ ਆ ਕਿ ਜਿਹਦਾ ਦਾ ਲੱਗ ਗਿਆ, ਜਿਹੜਾ ਜਿਵੇਂ ਕਹਿੰਦੇ ਨਾ ਲਾਟਰੀ ਵਾਲੇ, ਜੋ ਲੈ ਗਿਆ ਸੋ ਲੈ ਗਿਆ, ਜੋ ਰਹਿ ਗਿਆ ਸੋ ਰਹਿ ਗਿਆ। ਇੱਥੇ ਮਸਲਾ ਉਹੀ ਬਣਿਆ ਪਿਆ। ਸੋ ਇਸੇ ਕਰਕੇ ਸਿੱਕੀ ਸਾਹਿਬ ਨੇ ਆਜ਼ਾਦਾਨਾ ਤੌਰ ਤੇ ਵੀ ਕਾਗਜ਼ ਭਰੇ ਆ, ਮਤਲਬ ਕਿ ਪਾਰਟੀ ਦੇ ਕੈਂਡੀਡੇਟ ਤਾਂ ਹੈ ਨਹੀਂ ਹੈ, ਨਾਲ ਆਜ਼ਾਦ ਉਮੀਦਵਾਰ ਦੇ ਤੌਰ ਤੇ ਵੀ ਕਾਗਜ਼ ਭਰ ਦਿੱਤੇ ਆ ਕਿ ਜੇ ਇਹਨਾਂ ਨੇ ਟਿਕਟ ਵਾਪਸ ਲੈ ਲਈ ਤੇ ਆਪਾਂ ਕਹਿ ਦੇਣਗੇ ਕਿ ਲੋ ਭਾਈ ਮਿੱਤਰੋ ਮੈਂ ਤੇ ਆਜ਼ਾਦ ਖਲੋਤਾ ਵਾਂ। ਸੋ ਉਹਨਾਂ ਨੇ ਆਪਣਾ ਬੰਦੋਬਸਤ ਪਹਿਲਾਂ ਹੀ ਕਰ ਰੱਖਿਆ। ਜੀ ਇਸ ਵਾਰ ਤਾਂ ਮਿੰਟੂ ਜੀ ਇਦਾਂ ਲੱਗਦਾ ਵੀ ਕਿਸੇ ਦੀ ਤਮੰਨਾ ਰਹਿ ਨਹੀਂ ਗਈ, ਨਾ ਰਹਿ ਨਾ ਜਾਵੇ। ਜਿਹੜੇ ਇਲੈਕਸ਼ਨ ਦੇ ਵਿੱਚ ਖੜਨ ਦੀ ਹਰ ਇੱਕ ਜਣਾ ਜਿਹੜਾ ਆ ਉਹ ਦਾਅਵੇਦਾਰ ਆ, ਤੇ ਜੇ ਨਹੀਂ ਤਾਂ ਫਿਰ ਖੜ ਤਾਂ ਜਿਹੜਾ ਉਹ ਜ਼ਰੂਰ ਰਿਹਾ ਹੀ ਹੈਗਾ ਆ। ਨਵਾਂ ਸ਼ਹਿਰ ਦੇ ਵਿੱਚ ਬਦਲਿਆ ਸਿਆਸੀ ਰੰਗ, ਵਿਧਾਇਕ ਅੰਗਦ ਦੇ ਸਮਰਥਕਾਂ ਨੇ ਦੇ ਦਿੱਤੇ ਅਸਤੀਫੇ। ਦੇਖੋ ਇਹਨਾਂ ਦੀ ਜਿਹੜੀ ਲਾਸਟ ਸੂਚੀ ਆਈ ਆ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਵਾ ਕਿ ਟਿਕਟਾਂ ਕੁਛ ਕੱਟੀਆਂ ਨੇ, ਜਿੱਦਾਂ ਉਹ ਅਟਾਰੀ ਵਾਲੇ ਦੀ ਕੱਟ ਦਿੱਤੀ, ਅੰਗਦ ਦੀ ਕੱਟ ਦਿੱਤੀ। ਅੱਛਾ, ਦਿਲਚਸਪ ਗੱਲ ਇਹ ਆ ਕਿ ਅੰਗਦ ਸਿੰਘ ਦੀ ਘਰੋਂ ਹੈ ਜਿਹੜੀ ਬੀਬੀ ਅਦਿਤੀ ਸਿੰਘ, ਉਹਨੇ ਥੋੜੇ ਦਿਨ ਪਹਿਲੇ ਹੀ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ, ਔਰ ਦੋਨੇ ਹੀ ਯੰਗੈਸਟ ਐਮਐਲਏ ਸਨ ਆਪੋ ਆਪਣੇ ਸਟੇਟ ਦੇ ਵਿੱਚ। ਅੰਗਦ ਸਿੰਘ ਇਧਰੋਂ ਤੇ ਅਦਿਤੀ ਸਿੰਘ ਉਧਰੋਂ। ਇਹ ਮੇਰੇ ਖਿਆਲ ਦੇ ਨਾਲ ਕਿਸੇ ਸਮੇਂ ਦਾ ਇਹ ਰਿਕਾਰਡ ਸੀਗਾ। ਹੁਣ ਪਤਾ ਨਹੀਂ, ਇਹ ਵੀ ਇਹਨਾਂ ਦੇ ਉਮਰਾਂ ਦਾ ਵੀ ਫਰਕ ਪੈਂਦਾ ਹੈ ਨਾ। ਪਹਿਲਾਂ ਕਹਿੰਦੇ ਹੁੰਦੇ ਸੀ ਕਿ ਦਵਿੰਦਰ ਸਿੰਘ ਘਵਾਇਆ, ਜਿਹੜਾ ਘਵਾਏ ਦਾ ਮੁੰਡਾ, ਉਹ ਯੰਗੈਸਟ ਆ। ਬਾਅਦ ਚ ਪਤਾ ਲੱਗਿਆ ਕਿ ਉਹਦੇ ਤੇ ਸਰਟੀਫਿਕੇਟਾਂ ਦਾ ਰੌਲਾ, ਡਿਗਰੀਆਂ ਦਾ ਰੌਲਾ, ਸਰਟੀਫਿਕੇਟਾਂ ਦਾ ਰੌਲਾ ਵੀ ਚੱਲਦਾ ਰਹਿੰਦਾ। ਖੈਰ, ਉਧਰ ਅਦਿਤੀ ਸਿੰਘ ਬਹੁਤ ਛੋਟੀ ਉਮਰ ਦੇ ਵਿੱਚ ਐਮਐਲਏ ਬਣੀ ਸੀਗੀ, ਉਹਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ। ਇਸੇ ਗੱਲ ਦੀ ਮਾਰ ਇਸ ਮਾਮਲੇ ਦੇ ਵਿੱਚ ਅੰਗਦ ਸਿੰਘ ਦੇ ਮਾਮਲੇ ਨੂੰ ਪੈ ਗਈ ਆ। ਤਾਂ ਹੁਣ ਇਹ ਕੀ ਆ ਕਿ ਇਕੱਠ ਵਗੈਰਾ ਕਰਕੇ ਕੁਛ ਨੇ ਇਹਦੇ ਸਮਰਥਕਾਂ ਨੇ ਅਸਤੀਫਾ ਵੀ ਦਿੱਤਾ ਵਾ। ਜਿਵੇਂ ਮੈਂ ਤੁਹਾਨੂੰ ਦੱਸਿਆ, ਕੇਵਲ ਸਿੰਘ ਢਿੱਲੋਂ ਦਾ ਇੱਧਰ ਰੌਲਾ ਪੈਣ ਡਿਆ। ਬੜੇ ਹੀ ਬੰਦੇ ਆ ਇਹਨਾਂ ਦੇ ਜਿਹੜੇ ਬਾਕੀ ਸੁਰਾਂ ਜਿਹੜੀਆਂ ਲਾਪ ਰਹੇ ਨੇ। ਅੰਗਦ ਸਿੰਘ ਦੇ ਮਾਮਲੇ ਦੇ ਵਿੱਚ ਪਾਰਟੀ ਨੇ ਇਹੋ ਵੇਖਿਆ ਕਿ ਇਹਦੇ ਘਰੋਂ ਜਿਹੜੀ ਬੀਬੀ ਅਦਿਤੀ ਸਿੰਘ ਉਹ ਤੇ ਭਾਰਤੀ ਜਨਤਾ ਪਾਰਟੀ ਅਫੀਸ਼ੀਅਲੀ ਜੁਆਇਨ ਕਰ ਗਈ ਆ, ਇਹਨੂੰ ਟਿਕਟ ਦੇਣ ਦਾ ਕੀ ਫਾਇਦਾ, ਕਿਤੇ ਇਹ ਵੀ ਨਾ ਹੋਵੇ ਕਿ ਰਲ ਰਲਾ ਜਾਣ। ਇਹ ਵੀ ਮਸਲਾ ਰਹਿੰਦਾ ਨਾ ਹਮੇਸ਼ਾ ਰਾਜਨੀਤੀ ਦੇ ਵਿੱਚ। ਪਰ ਅਦਿਤੀ ਸਿੰਘ ਦਾ ਮਸਲਾ ਜਿਹੜਾ, ਜੇ ਤੁਸੀਂ ਉੱਥੇ ਦੇਖੋਗੇ ਨਾ, ਉਹ ਵੀ ਬੜਾ ਦਿਲਚਸਪ ਜਿਹਾ। ਇਹਦੇ ਤਾਏ ਨੇ 2 ਵਾਰੀ ਸੀਟ ਜਿੱਤੀ। ਇਹਦੇ ਤਾਏ ਨੇ ਮਤਲਬ ਕਿ ਉਹਦਾ ਨਾਮ ਮੈਨੂੰ ਭੁੱਲ ਗਿਆ, ਅਸ਼ੋਕ ਕੁਮਾਰ ਸਿੰਘ ਸੀ, ਅਸ਼ੋਕ ਕੁਮਾਰ ਸਿੰਘ ਅਦਿਤੀ ਸਿੰਘ ਦੇ ਨੇ 99 ਤੇ 91 ਚ ਉਹ ਜਿੱਤਦਾ। ਉਸ ਤੋਂ ਬਾਅਦ ਇਹਦਾ ਫਾਦਰ ਸੀ ਜਿਹੜਾ ਅਖਿਲੇਸ਼ ਕੁਮਾਰ ਸਿੰਘ, ਉਹਨੇ 5 ਇਲੈਕਸ਼ਨ ਜਿੱਤੇ ਨੇ, 5 ਇਲੈਕਸ਼ਨ ਲਗਾਤਾਰ। 2 ਵਾਰੀ ਕਿ 3 ਵਾਰੀ ਕਾਂਗਰਸ ਤੋਂ, 1 ਵਾਰੀ ਆਜ਼ਾਦਾਨਾ, 1 ਵਾਰੀ ਪੀਸੀਪੀ ਤੋਂ। ਸੋ 5 ਇਲੈਕਸ਼ਨ, 5 ਤੇ 2 7, ਤੇ 8ਵਾਂ ਇਲੈਕਸ਼ਨ ਜਿੱਤਿਆ ਅਦਿਤੀ ਸਿੰਘ ਨੇ। 8 ਇਲੈਕਸ਼ਨ ਇੱਕੋ ਟੱਬਰ ਨੇ ਲਗਾਤਾਰ ਜਿੱਤੇ ਨੇ। ਜੇ ਤੁਸੀਂ ਦੇਖੋ 1999 ਤੋਂ ਬਾਅਦ, ਕਿਉਂਕਿ ਯੂਪੀ ਦੇ ਵਿੱਚ 99 ਤੋਂ ਬਾਅਦ 91 ਚ ਵੀ ਇਲੈਕਸ਼ਨ ਹੁੰਦਾ, 93 ਚ ਵੀ ਇਲੈਕਸ਼ਨ ਹੁੰਦਾ, 96 ਚ ਵੀ ਇਲੈਕਸ਼ਨ ਹੁੰਦਾ, ਇਸ ਤਰ੍ਹਾਂ ਇਲੈਕਸ਼ਨ ਤੁਰਦਾ ਹੈ। ਤੇ ਫਿਰ ਗਾਂ ਮੇਰੇ ਖਿਆਲ ਦੇ ਨਾਲ 2002। ਤਾਂ ਇਹ ਕਹਾਣੀ ਹੈ ਜੀ, ਇਹ ਅਸਲ ਦੇ ਵਿੱਚ ਕਿ ਜਿਹੜੀ ਭਾਜਪਾ ਹੈ ਉਹ ਇਸ ਸੀਟ ਨੂੰ ਕਦੇ ਜਿੱਤ ਹੀ ਨਹੀਂ ਸਕੀ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਜਿੱਤ ਹੀ ਨਹੀਂ ਸਕੀ। ਇਹ ਜਿਹੜੇ ਅਸ਼ੋਕ ਕੁਮਾਰ ਸਿੰਘ ਸੀ, ਇਹ ਪਹਿਲਾਂ ਜੇਡੀ ਤੇ ਸੀ, ਫਿਰ ਉਹਨਾਂ ਦੇ ਭਰਾ ਆ ਗਏ ਕਾਂਗਰਸ ਤੇ। 3 ਇਲੈਕਸ਼ਨ ਉਹ ਕਾਂਗਰਸ ਦੀ ਟਿਕਟ ਤੋਂ ਜਿੱਤੇ, 4ਥੀ ਵਾਰ ਆਜ਼ਾਦਾਨਾ, 5ਵੀਂ ਵਾਰ ਉਹ ਪੀਸੀਪੀ ਤੋਂ, 6ਵੀਂ ਵਾਰ ਅਦਿਤੀ ਸਿੰਘ ਜਿਹੜੀ ਹੈ ਉਹ ਬਣਦੀ ਹੈ ਕਾਂਗਰਸ ਦੀ ਟਿਕਟ ਤੋਂ। ਤਾਂ ਰਾਏ ਬਰੇਲੀ ਵਾਲੀ, ਸਦਰ ਰਾਏ ਬਰੇਲੀ ਨੂੰ ਕਹਿੰਦੇ ਆ ਕਿ ਉਹ ਸੀਟ ਜਿੱਤਣੀ ਭਾਜਪਾ ਦਾ ਸੁਪਨਾ ਸੀ। ਤਾਂ ਉਹਨਾਂ ਨੇ ਫਿਰ ਜਿਹੜਾ ਟੱਬਰ ਮੁਸਲਸਲ ਉੱਥੋਂ ਜਿੱਤ ਰਿਹਾ ਸੀ ਉਹਨੂੰ ਨਾਲ ਲਾ ਲਿਆ। ਤਾਂ ਉਸੇ ਚੱਕਰ ਦੇ ਵਿੱਚ ਹੀ ਅੰਗਦ ਸਿੰਘ ਦੀ ਟਿਕਟ ਜਿਹੜੀ ਕੱਟੀ ਗਈ, ਜਾਂ ਕਹਿ ਲਓ ਅੰਗਦ ਸਿੰਘ ਦਾ ਪਤਾ ਜਿਹੜਾ ਕੱਟਿਆ ਗਿਆ। ਤੇ ਹੁਣ ਉਹ ਹੱਥ ਪੈਰ ਮਾਰ ਰਿਹਾ। ਹੋ ਸਕਦਾ ਕਿ ਭਾਈ ਉਹ ਵੀ ਭਾਜਪਾ ਜੁਆਇਨ ਕਰ ਜਾਵੇ, ਇਹ ਵੀ ਤੇ ਹੋ ਸਕਦਾ, ਪੋਸੀਬਿਲਿਟੀ ਹੁੰਦੀ ਹੈ, ਸੰਭਾਵਨਾ ਜਿਹੜੀ ਜੀਵੰਤ ਰਹਿੰਦੀ ਹੈ ਹਮੇਸ਼ਾ ਰਾਜਨੀਤੀ ਚ। ਇਹ ਵੀ ਹੋ ਸਕਦਾ ਕਿ ਆਜ਼ਾਦ ਲੱਗ ਲਵੇ, ਇਹ ਵੀ ਹੋ ਸਕਦਾ ਭਾਣਾ ਮੰਨ ਕੇ ਬਹਿ ਜਾਏ। ਛੱਡ ਦਿਲਾਂ ਰਹਿਣ ਦੇ ਕੀ ਫਾਇਦਾ ਇਹਨਾਂ ਚੀਜ਼ਾਂ ਚ। ਜੀ ਜੀ।
ਸੋ ਦੇਖੋ ਕੀ ਬਣਦਾ ਆ। ਬੀਬੀਆਂ ਹੀ ਭਰੋਸੇਮੰਦ ਨੇਤਾਵਾਂ ਦੀ ਬਜਾਏ ਸਿਰਫ ਪਤਨੀਆਂ ਨੂੰ ਹੀ ਬਣਾ ਰਹੇ ਹਨ ਕਵਰਿੰਗ ਉਮੀਦਵਾਰ। हाँ जी, ਇਹ ਇੱਕ ਨਵਾਂ ਟ੍ਰੈਂਡ ਹੈ, ਕਿਉਂਕਿ ਆਮ ਤੌਰ ਤੇ ਅੱਗੇ ਤੇ ਵੀ ਵੇਖਦੇ ਹੁੰਦੇ ਸਾਂ ਕਿ ਕਵਰਿੰਗ ਉਮੀਦਵਾਰ ਪਾਰਟੀ ਦਾ ਦੂਸਰਾ ਕੋਈ ਬੰਦਾ ਹੁੰਦਾ, ਜਾਂ ਮਤਲਬ ਕਿ ਕੋਈ ਨੇੜਲਾ ਸਾਥੀ ਹੁੰਦਾ, ਜਾਂ ਹੋਰ ਕੋਈ ਭਰਾ ਵਗੈਰਾ। ਪਰ ਐਤਕੀ ਜੇ ਤੁਸੀਂ ਦੇਖੋਗੇ, ਇਹ ਇੱਕ ਟ੍ਰੈਂਡ ਹੈ ਜਿਹੜਾ ਇੱਕ ਵੱਖਰੀ ਕਿਸਮ ਦਾ ਨਿਕਲ ਕੇ ਸਾਹਮਣੇ ਆ ਰਿਹਾ ਵਾ, ਕਿ ਉਹਦੇ ਵਿੱਚ ਜ਼ਿਆਦਾਤਰ ਆਪਣੀਆਂ ਬੀਵੀਆਂ ਨੂੰ ਉਮੀਦਵਾਰ ਜਿਹੜੇ ਹੈ ਨਾ, ਉਹ ਕਵਰਿੰਗ ਉਮੀਦਵਾਰ ਬਣਾ ਰਹੇ। ਚਾਹੇ ਉਹ ਜਲੰਧਰ ਛਾਉਣੀ ਤੋਂ ਲੈ ਲਓ ਤੁਸੀਂ, ਸੁਰਿੰਦਰ ਸਿੰਘ ਸੋਢੀ ਕੈਂਟ ਤੋਂ, ਪ੍ਰਗਟ ਸਿੰਘ ਉਹਨਾਂ ਦੀ ਸੁਪਤਨੀ ਵਰਿੰਦਰਪ੍ਰੀਤ ਕੌਰ ਕਵਰਿੰਗ ਉਮੀਦਵਾਰ ਆ। ਫਿਰ ਉੱਤਰੀ ਹਲਕੇ ਤੋਂ ਏਡੀ ਭੰਡਾਰੀ। ਮਤਲਬ ਕਿ ਜੇ ਤੁਸੀਂ ਜਲੰਧਰ ਦੀ ਹੀ ਗੱਲ ਕਰ ਲੋਗੇ ਤਾਂ ਸਾਰਿਆਂ ਦੇ ਤਕਰੀਬਨ ਕਵਰਿੰਗ ਉਮੀਦਵਾਰ ਜਿਹੜੇ ਆ ਉਹ ਸੁਪਤਨੀਆਂ ਦੇ ਰੂਪ ਦੇ ਵਿੱਚ ਹੀ ਮਿਲਣਗੇ ਤੁਹਾਨੂੰ, ਸ਼ਾਹਕੋਟ ਤੋਂ ਵੀ ਜਾਂ ਹੋਰ ਕਿਤੋਂ ਵੀ। ਇਸੇ ਤਰ੍ਹਾਂ ਦੂਜੇ ਜ਼ਿਲ੍ਹਿਆਂ 'ਚ ਵੀ ਜਦੋਂ ਤੁਸੀਂ ਝਾਕੋਗੇ ਤਾਂ ਤਕਰੀਬਨ ਜਿਵੇਂ ਅੱਜ ਆਪਾਂ ਮਜੀਠੀਆ ਸਾਹਿਬ ਦੀ ਸੁਪਤਨੀ ਦਾ ਦੇਖ ਲਿਆ ਵਾ, ਇਸ ਤਰ੍ਹਾਂ ਬਹੁਤ ਸਾਰੇ ਕੈਂਡੀਡੇਟ ਤੁਹਾਨੂੰ ਮਿਲਣਗੇ ਜਿਹੜੇ ਮੈਰਿਡ ਨੇ। ਉਹਨਾਂ ਦੇ ਵਿੱਚ ਕੀ ਹੈ ਕਿ ਜਿਹੜੇ ਮਰਦਾਨਾ ਕੈਂਡੀਡੇਟ ਨੇ ਉਹ ਆਪਣੀਆਂ ਬੀਵੀਆਂ ਨੂੰ ਹੀ ਉੱਥੇ ਕਵਰਿੰਗ ਉਮੀਦਵਾਰ ਬਣਾ ਰਹੇ ਆ। ਸੋ ਅੱਜ ਕੱਲ ਇੱਕ ਤੇ ਭਰੋਸਾ ਨਹੀਂ ਹੈ ਨਾ ਵੀ ਕੱਲ ਨੂੰ ਕਿਤੇ ਨਹੀਂ ਜਾਣਗੇ, ਖੁਦਾ ਨਾ ਖਾਸਤਾ ਕਾਗਜ਼ ਰੱਦ ਹੋ ਜਾਵੇ, ਦੂਸਰੇ ਦਾ ਦਾਅ ਲੱਗ ਜਾਵੇ, ਤੇ ਫੇਰ ਉਹਨੇ ਕਿੱਥੇ ਹੱਥ ਲੱਗਣ ਦੇਣਾ ਆ, ਕਿੱਥੇ ਹੱਥ ਪੈਣ ਦੇਣਾ। ਉਹ ਕਹਿੰਦੇ ਨਹੀਂ ਕਿ ਕੋਠਾ ਉਸਰਿਆ ਤੇ ਤਰਖਾਣ ਵਿਸਰਿਆ, ਬੁਖਾਰ ਉਤਰਿਆ ਤੇ ਰਾਮ ਵਿਸਰਿਆ। ਮਤਲਬ ਕਿ ਮਤਲਬ ਨਿਕਲ ਗਿਆ, ਫੇਰ ਕਿਹਨੇ ਸਿਆਣਨਾ। ਇਸ ਕਰਕੇ ਸਭ ਤੋਂ ਭਰੋਸੇਮੰਦ ਸਾਥੀ ਹੈ ਜਿਹੜਾ ਜੀਵਨ ਸਾਥੀ, ਉਹਦੇ ਤੇ ਯਕੀਨ ਕੀਤਾ ਜਾ ਰਿਹਾ ਵਾ। ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਜੇ ਤੁਸੀਂ ਦੱਸ ਦਿਓ ਵੀ ਜਿਹੜਾ ਦਿੱਲੀ ਦੇ ਵਿੱਚ ਵੀਕਐਂਡ ਤੇ ਜਿਹੜੀ ਉਹ ਘਟਨਾ ਜਿਹੜੀ ਉਹ ਵਾਪਰੀ, ਆਪਾਂ ਦੇਖਿਆ ਵੀ ਬਹੁਤ ਵਾਇਰਲ ਜਿਹੜੀ ਚੱਲ ਰਹੀ ਆ, ਔਰਤ ਨੂੰ ਜਿਹੜਾ ਕੁੱਟਿਆ ਗਿਆ, ਵਾਲ ਕੱਟੇ ਗਏ, ਇੰਨੀ ਜ਼ਿਆਦਾ ਨਮੋਸ਼ੀ ਕੀਤੀ ਗਈ, ਇੱਕ ਬਲਾਤਕਾਰੀ ਉਹ ਪੀੜਤ ਸੀਗੀ। ਸੋ ਉਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਤਾਂ ਕੁਛ ਹੋਈਆਂ ਹੈ, ਕਿ ਉਸ ਤੋਂ ਇਲਾਵਾ ਕੋਈ ਹੋਰ ਅਪਡੇਟ ਤੁਹਾਡੇ ਕੋਲ ਹੋਵੇ? नहीं, वो उस तो इलावा मेरे पास कोई जानकारी नहीं है। उस तो इलावा मैं भी आही पढ़िया जो तुसी पढ़िया वा, ते जो तुसी वेख के महसूस कीता उहियो मैं वेख के महसूस कीता। शर्मिंदा हाँ मैं कि मैं भी इसे समाज दा हिस्सा, ते मेरे ख्याल दे नाल साडे वास्ते शर्मनाक गल्लां ने कि ਅਸੀਂ ਉਸ ਸਮਾਜ 'ਚ ਰਹਿ ਰਹੇ ਹਾਂ ਜਿਹਦੀ ਸੋਚ ਜਾਨਵਰਾਂ ਵਾਲੀ ਹੈ। ਤਾਂ ਭੀੜ ਦੇ ਹੱਥ ਦੇਖੋ, ਇੱਕ ਤੇ ਮੈਂ ਅਪੀਲ ਇਹ ਕਰੂੰਗਾ ਕਿ ਜਦੋਂ ਕੋਈ ਵੀ ਭੀੜ, ਕੋਈ ਵੀ ਮੌਬ ਕਾਨੂੰਨ ਨਿਆਂ ਹੱਥ ਚ ਲੈਂਦੀ ਹੈ ਨਾ, ਉਹਨੂੰ ਜਸਟੀਫਾਈਡ ਨਾ ਕਰਿਆ ਕਰੋ, ਚਾਹੇ ਕੁਛ ਵੀ ਹੋਵੇ। ਕਿਉਂਕਿ ਇਹ ਇਸ ਤਰ੍ਹਾਂ ਦਾ ਇੱਕ ਵਰਤਾਰਾ ਹੈ ਕਿ ਦਰਿੰਦਗੀ ਦੀਆਂ ਫਿਰ ਕਹਿ ਲਓ ਕਿ ਵੰਨਗੀਆਂ ਜਿਹੜੀਆਂ ਬਦਲਦੀਆਂ ਜਾਣ। ਸੋ ਭੀੜ ਜਨੂਨੀ ਹੋਵੇ, ਧਰਮ ਦੇ ਨਾਮ ਤੇ ਭੀੜ ਇਸ ਤਰ੍ਹਾਂ ਦਰਿੰਦਗੀ ਤੇ ਉਤਰ ਆਵੇ, ਜ਼ੋਰ ਜਾਂ ਜਾਬਰੀ ਦੇ ਬਲਬੂਤੇ ਤੇ, ਇਹ ਚੀਜ਼ਾਂ ਠੀਕ ਨਹੀਂ ਹੈ। ਜੋ ਕੀਤਾ ਗਿਆ, ਜੋ ਹੋਇਆ, ਬਹੁਤ ਨਿੰਦਣਯੋਗ ਹੈ। ਪਰ ਮੇਰੇ ਕੋਲ ਵੀ ਇਨਫੋਰਮੇਸ਼ਨ ਸੀਮਤ ਹੀ ਹੈ ਕਿ ਇਹ ਸ਼ਰਮਨਾਕ ਵਰਤਾਰਾ ਜਿਹੜਾ ਵਾਪਰਿਆ, ਉਹਦੇ ਚ ਕੁਝ ਗ੍ਰਿਫਤਾਰੀਆਂ ਹੋਈਆਂ। ਹਾਂ, ਪਰਿਵਾਰ ਹੈ ਜਿਹੜਾ ਉਹ ਹਾਲੇ ਵੀ ਸਹਿਮਿਆ ਡਰਿਆ, ਕਹਿੰਦੇ ਕਿ ਹਾਲੇ ਵੀ ਜਿਹੜੀ ਦੂਸਰੀ ਧਿਰ ਆ, ਜ਼ਾਲਮ ਧਿਰ ਆ ਜਿਹੜੀ, ਉਹ ਕਹਿੰਦੇ ਕਿ ਸਾਨੂੰ ਡਰਾ ਰਹੀ ਹੈ, ਧਮਕਾ ਰਹੀ ਹੈ। ਜੀ ਜੀ, ਬਹੁਤ ਹੀ ਅਫਸੋਸਜਨਕ ਵਰਤਾਰਾ ਇਹ ਵਾਪਰਿਆ। ਤੇ ਮਿੰਟੂ ਜੀ, ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ, ਤੇ ਸਰੋਤਿਓ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।